ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੇਸ਼ੱਕ ਸਿੱਖੀ ਵਿਚਾਰਧਾਰਾ ਵਿੱਚ ਜ਼ਾਤ-ਪਾਤ ਦੀ ਕੋਈ ਥਾਂ ਨਹੀਂ ਹੈ, ਲੇਕਿਨ ਇਸ ਦੇ ਬਾਵਜੂਦ ਜ਼ਾਤ-ਪਾਤ ਦੇ ਕੋੜ ਤੋਂ ਸਿੱਖ ਕੌਮ ਅਜੇ ਤੱਕ ਪੂਰਨ ਛੁਟਕਾਰਾ ਜਿਹੜਾ ਉਹ ਹਾਸਲ ਨਹੀਂ ਕਰ ਸਕੀ। ਸਾਡੇ ਇੱਕ ਬਹੁਤ ਹੀ ਸਿਆਣੇ ਤੇ ਸੁਹਿਰਦ ਵੀਰ ਔਰਾਂ ਨੇ ਸਾਨੂੰ ਲਿਖਿਆ ਹੈ ਕਿ ਸਿੱਖ ਮਾਨਸਿਕਤਾ ਚੋਂ ਜ਼ਾਤ-ਪਾਤ ਦਾ ਕੈਂਸਰ ਖਤਮ ਕਰਨ ਲਈ ਇੱਕ ਮੁਹਿੰਮ ਜਿਹੜੀ ਹੈ ਉਹ ਵਿੱਢੀ ਜਾਣੀ ਚਾਹੀਦੀ ਹੈ। ਸਿੱਖਾਂ ਨੂੰ ਆਪਣੇ ਨਾਵਾਂ ਨਾਲ ਕੋੜ ਤੇ ਸਿੰਘ ਹੀ ਲਿਖਣੇ ਚਾਹੀਦੇ ਹਨ, ਨਾ ਕਿ ਜ਼ਾਤ-ਪਾਤ ਦਾ ਛੱਜ ਜਿਹੜਾ ਉਹ ਬਣਨਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਪਹਿਲੇ ਸੈਗਮੈਂਟ 'ਚ ਖਾਲਿਸਤਾਨ ਦੇ ਐਲਾਨਨਾਮੇ 'ਚ ਜਿਹੜਾ ਸੋਸ਼ਲ ਪੋਲੀਟੀਕਲ ਸਟਰਕਚਰ ਦੀ ਗੱਲ ਕਰ ਰਹੇ ਹਾਂ, ਜਿਹੜੀਆਂ ਬੀਜ ਰੂਪ ਦੇ ਵਿੱਚ ਮੌਜੂਦ ਨੇ ਚੀਜ਼ਾਂ, ਔਰ ਉਹਦੇ 'ਚ ਕਿਉਂਕਿ ਬੜਾ ਐਮਫੇਸਾਈਜ਼ ਕੀਤਾ ਗਿਆ ਕਿ ਜ਼ਾਤ-ਪਾਤ ਔਰ ਛੂਆ-ਛੂਤ, ਊਚ ਨੀਚ, ਇਹਨਾਂ ਦੇ ਵਖਰੇਵਿਆਂ ਨੂੰ ਸਿਆਸੀ ਤਾਕਤ, ਰਾਜਸੀ ਤਾਕਤ ਦੀ ਵਰਤੋਂ ਕਰਕੇ ਜਿਹੜਾ ਉਹ ਖ਼ਤਮ ਕੀਤਾ ਜਾਏਗਾ। ਇਹ ਠੀਕ ਹੈ ਕਿ ਵੀ ਹੁਣ ਜੇ ਅਮਰੀਕਾ ਦੀ ਸੀਐਟਲ ਸਟੇਟ ਤੋਂ ਲੈ ਕੇ ਸੀਐਟਲ ਸਿਟੀ ਤੋਂ ਲੈ ਕੇ ਕੈਲੀਫੋਰਨੀਆ ਦੀ ਜੁਡੀਸ਼ਰੀ ਕਮੇਟੀ ਨੇ ਕਾਸਟ ਡਿਸਕ੍ਰਿਮੀਨੇਸ਼ਨ ਨੂੰ ਇੱਕ ਜਿਹੜਾ ਰੇਸਿਜ਼ਮ ਵਜੋਂ ਜਿਵੇਂ ਡਿਸਕ੍ਰਿਮੀਨੇਸ਼ਨ ਹੈ ਉਸ ਕੈਟਾਗਰੀ 'ਚ ਲਿਆਂਦਾ। ਪਰ ਇਹਦੇ ਬਾਵਜੂਦ ਇੱਕ ਗੱਲ ਦਾ ਧਿਆਨ ਰਹੇ ਕਿ ਅਮਰੀਕਾ 'ਚ ਇੱਕ ਬੜੀ ਪੋਪੂਲਰ ਐਕਸਪ੍ਰੈਸ਼ਨ ਹੈ, ਯੂ ਕਾਂਟ ਲੈਜਿਸਲੇਟ ਹਿਊਮਨ ਨੇਚਰ, ਕਿ ਜਿਹੜੀ ਕੁਝ ਚੀਜ਼ਾਂ ਸੱਭਿਅਤਾਵਾਂ ਦੇ ਵਿੱਚ, ਤਹਿਜ਼ੀਬਾਂ ਦੇ ਵਿੱਚ ਸਾਡੀ ਸੋਚ ਦਾ, ਸਾਡੇ ਦੇਖਣ ਢੰਗ ਦਾ ਜਿਹੜੀ ਹੈ ਰਿਫਲੈਕਸ਼ਨ ਬਣ ਜਾਂਦੀਆਂ ਨੇ, ਉਹਨਾਂ ਨੂੰ ਕੋਈ ਜਿਹੜਾ ਕਾਨੂੰਨ ਵੀ ਕੰਟਰੋਲ ਨਹੀਂ ਕਰ ਸਕਦਾ। ਕਾਨੂੰਨ ਸਜ਼ਾ ਤਾਂ ਦੇ ਸਕਦਾ ਜਦੋਂ ਕੋਈ ਚੀਜ਼ ਜ਼ਾਹਰਾ ਤੌਰ 'ਤੇ ਡਿਸਕ੍ਰਿਮੀਨੇਸ਼ਨ ਦੇ ਥੱਲੇ ਆਏ। ਸਾਡੇ ਇਸ ਪੈਰੇਡ ਦੇ ਪ੍ਰੋਗਰਾਮ ਤੋਂ ਬਾਅਦ ਸਾਡੇ ਬਹੁਤ ਹੀ ਸੁਹਿਰਦ ਵੀਰ ਜਿਹੜੇ ਸਾਡੇ ਬੜੇ ਜੈਨਰਸ ਸਪੋਰਟਰ ਨੇ ਸੀਐਟਲ ਤੋਂ, ਉਹ ਚੌਧੇ 'ਤੇ ਬਿਰਾਜਮਾਨ ਨੇ, ਲੇਕਿਨ ਉਹ ਜ਼ਾਹਰਾ ਤੌਰ 'ਤੇ ਆਪਣਾ ਨਾਮ ਪ੍ਰਗਟ ਨਹੀਂ ਕਰਨਾ ਚਾਹੁੰਦੇ। ਉਹਨਾਂ ਨੇ ਸਾਨੂੰ ਲਿਖਿਆ ਔਰ ਉਹਨਾਂ ਨੇ ਜਿੱਥੇ ਸਾਰੇ ਪ੍ਰੋਗਰਾਮ ਦੀ ਤਾਰੀਫ ਕੀਤੀ, ਸਾਡੀ ਸਪੀਚ ਦੀ ਤਾਰੀਫ ਕੀਤੀ, ਪਰ ਉਹਨਾਂ ਨੇ ਇਸ ਗੱਲ ਵੱਲ ਵੀ ਧਿਆਨ ਦਿਵਾਇਆ ਕਿ ਵੀ ਜਿਹੜੇ ਬਹੁਤ ਸਾਰੇ ਸਾਡੇ ਈਵਨ ਪ੍ਰੋਮੀਨੈਂਟ ਜਿਹੜੇ ਐਕਟਿਵਿਸਟ ਨੇ, ਉਹ ਆਪਣੇ ਨਾਵਾਂ ਨਾਲ ਆਪਣੀ ਜ਼ਾਤ-ਪਾਤ ਦਾ ਛੱਜ ਬੰਨ੍ਹ ਕੇ ਰੱਖਦੇ ਨੇ। ਔਰ ਉਹਨਾਂ ਨੇ ਇਸ ਦੇ ਉੱਤੇ ਜਿਹੜੀ ਉਹਨਾਂ ਦੀ ਲਿਖਤ ਵੀ ਸੀ, ਉਹਨਾਂ ਨੇ ਇਹ ਗੱਲ ਆਨੰਦ ਮੱਠ ਦੇ ਹਵਾਲੇ ਨਾਲ ਸ਼ੁਰੂ ਕੀਤੀ, ਕਿਉਂਕਿ ਅਸੀਂ ਦੇਖਦੇ ਹਾਂ ਕਿ ਵੀ ਜਦੋਂ ਆਨੰਦ ਮੱਠ, ਜਿਹਦੇ ਥੱਲੇ ਪਹਿਲੀ ਵਾਰ ਅੰਗਰੇਜ਼ਾਂ ਦੇ ਖਿਲਾਫ ਜਦੋਂ ਉਹਨਾਂ ਨੂੰ ਵੀ ਉਸ ਕਿਸਮ ਦਾ ਆਨੰਦ ਮੱਠ ਦਾ ਥੀਮ ਹੀ ਇਹ ਸੀ, ਭਾਰਤ ਮਾਤਾ ਨੂੰ ਇੱਕ ਜੋਗ੍ਰਾਫੀਕਲ ਐਂਟੀਟੀ ਦੇ ਵਿੱਚ ਇੱਕ ਸਪਿਰਿਚੁਅਲ ਦੁਰਗਾ ਰੂਪ 'ਚ ਪ੍ਰੈਜ਼ੈਂਟ ਕਰਨਾ, ਔਰ ਉਹਦੇ 'ਚ ਫਿਰ ਮੁਸਲਮਾਨਾਂ ਔਰ ਈਸਾਈਆਂ, ਜਿਹਦੇ 'ਚ ਔਰ ਕ੍ਰਿਸਚਨਸ ਦੇ ਜਿਹੜੀ ਬ੍ਰਿਟਿਸ਼ਰ ਸੀ ਉਹਨਾਂ ਦੇ ਖਿਲਾਫ ਹਿੰਸਾ ਵੀ ਹੋਈ ਆਨੰਦ ਮੱਠ ਤੋਂ ਬਾਅਦ। ਔਰ ਉਹਦੇ 'ਚੋਂ ਹੀ ਜਿਹੜਾ ਇਹ ਜਿਹਨੂੰ ਹੁਣ RSS ਵਾਲੇ ਔਰ BJP ਜਦੋਂ ਕਿਸੇ ਨੂੰ ਫੜ ਕੇ ਇੱਕ ਪਾਸੇ ਜੈ ਸ਼੍ਰੀ ਰਾਮ ਕਹਵਾ ਰਹੇ ਹੁੰਦੇ ਨੇ, ਦੂਸਰੇ ਪਾਸੇ ਕਹਿੰਦੇ ਕਿਆ ਵੰਦੇ ਮਾਤਰਮ, ਨਹੀਂ ਕਿ ਮਾਂ ਨੂੰ ਮੇਰੀ ਵੰਦਨਾ ਹੈ, ਉਹ ਜਿਹੜੀ ਉਹ ਵੰਦੇ ਮਾਤਰਮ ਵੀ ਉਹਦੇ 'ਚੋਂ ਆਨੰਦ ਮੱਠ 'ਚੋਂ ਨਿਕਲਿਆ ਸੀ। ਔਰ ਉਦੋਂ ਜਿਹੜਾ ਇੱਕ ਇਸ ਕਿਸਮ ਦੀ ਨਫ਼ਰਤ ਦਾ ਮਾਹੌਲ ਸਿਰਜਿਆ ਗਿਆ ਕਿ ਜਿਹਦੇ 'ਚ ਇਵੇਂ ਸੀ ਕਿ ਜੇ ਤੁਸੀਂ ਈਸਾਈਆਂ ਔਰ ਮੁਸਲਮਾਨਾਂ ਦਾ ਖੂਨ ਡੋਲਦੇ ਹੋ ਤੇ ਜਿਵੇਂ ਉਸ ਕਾਲੀ ਮਾਂ ਦਾ ਖੱਪਰ ਹੁੰਦਾ, ਕਿਉਂਕਿ ਇਹ ਵੀ ਇਹਨਾਂ ਦੀਆਂ ਜਿਹੜੀਆਂ ਗੋਡੈਸਿਸ ਦੇ ਅੱਡ ਅੱਡ ਰੂਪ, ਕਾਲੀ, ਦੁਰਗਾ, ਵੈਸ਼ਨੋ, ਚਵਿੰਡਾ, ਨੈਣਾ, ਉਹਦੀਆਂ ਵੱਖਰੀਆਂ ਕਹਾਣੀਆਂ ਨੇ। ਵੈਸ਼ਨੋ ਕਿੱਥੇ ਕਿਹਦਾ ਕੀ ਡਿੱਗਿਆ, ਕਿਸੇ ਦੀਆਂ ਅੱਖਾਂ ਡਿੱਗੀਆਂ, ਕਿਤੇ ਉਸ ਦਾ ਕੋਈ ਹੋਰ ਡਿੱਗਿਆ, ਉਹਨਾਂ 'ਤੇ ਮੰਦਿਰ ਬਣਦੇ ਚਲੇ ਗਏ। ਲੇਕਿਨ ਉਹਦਾ ਜਿਹੜਾ ਭਿਆਨਕ ਰੂਪ ਇਹੀ ਹੈ ਕਿ ਵੀ ਉਹ ਜਿਹੜੀ ਹੈ, ਜਿਹੜਾ ਵੀ ਕੋਈ ਭਾਰਤ ਦੀ ਉਸ ਇੰਟੈਗਰਿਟੀ, ਜਿਹਨੂੰ ਇਹ ਲਫ਼ਜ਼ ਇਸਤੇਮਾਲ ਕਰਦੇ ਨੇ, ਏਕਤਾ, ਅਖੰਡਤਾ ਜੋ ਅੱਜ ਜਿਹਦੇ ਲਈ ਹੈ, ਉਸ ਨੂੰ ਜੇ ਕੋਈ ਚੈਲੰਜ ਕਰਦਾ ਹੈ ਤਾਂ ਉਹਦਾ ਖੂਨ ਡੋਲਣਾ ਜਿਹੜਾ ਹੈ, ਜਾਂ ਉਹਨੂੰ ਮਾਰਨਾ, ਜਾਂ ਉਸ ਨੂੰ ਡਿਸਟਰੋਏ ਕਰਨਾ, ਉਹ ਮਾਤਾ ਨੂੰ ਖੁਸ਼ ਕਰਨਾ ਹੀ ਹੈ। ਇਹ ਵੀ ਇੱਕ ਪੂਜਾ ਵਾਂਗ ਹੈ। ਹੁਣ ਉਸ ਪੀਰੀਅਡ 'ਚ ਜਦੋਂ ਕਿ ਇੱਕ ਐਂਟੀਟੀ, ਹਿੰਦੂ ਐਂਟੀਟੀ ਦੀ ਗੱਲ ਆਨੰਦ ਮੱਠ ਰਾਹੀਂ ਜਾਂ ਇਹ ਹੋਈ, ਤਾਂ ਉਹਨਾਂ ਨੇ ਰੈਫਰ ਕੀਤਾ ਕਿ ਵੈਨ ਆਨੰਦ ਮੱਠ ਵਾਜ਼ ਰਿਟਨ ਐਂਡ ਹਿੰਦੀ ਬ੍ਰਾਹਮਣ ਸਟਾਰਟਡ ਆਰਗੇਨਾਈਜ਼ਿੰਗ ਇੰਡੀਆ ਐਜ਼ ਵਨ ਇਨ ਲੇਟ 1800s, Jyoti Rao Phule raised the issue of non-Swaran jatis, their prospective place in the future India। ਹੁਣ ਉਹਨਾਂ ਨੇ ਦੇਖਿਆ ਕਿ ਵੀ ਇਹ ਜਿਹੜੀ ਰਿਟਰਨ ਆਨੰਦ ਮੱਠ ਦੇ ਥੱਲੇ, ਜਿਹੜਾ ਹਿੰਦੂ ਥਾਟ ਦੇ ਥੱਲੇ
ਇਹ ਬ੍ਰਾਹਮਣ ਮਤ ਵਾਪਸ ਆ ਰਿਹਾ ਹੈ, ਇਹ ਜਿਹਨਾਂ ਨੂੰ ਸਾਨੂੰ ਸ਼ੂਦਰ ਬਣਾਇਆ ਹੋਇਆ ਤੇ ਪਹਿਲਾਂ ਹੀ ਇਹਨਾਂ ਦੇ ਥੱਲੇ ਜਿਹੜਾ ਹੈ ਉਹ ਦਬੇ ਹੋਏ ਆ 3000 ਸਾਲ ਤੋਂ 4000 ਸਾਲ ਤੋਂ, ਜੇ ਰਿਗਵੇਦ ਦਾ ਪੀਰੀਅਡ ਕਹਿਣਾ ਹੋਏ। ਅੱਛਾ। ਤੇ ਉਹਨਾਂ ਨੇ ਹੀ ਇਹ ਇਸ਼ੂ, ਔਰ ਇਹ ਜਿਹੜੇ ਮਹਾਤਮਾ ਫੂਲੇ ਨੇ, ਇਹਨਾਂ ਨੂੰ ਮਹਾਤਮਾ ਵੀ ਕਿਹਾ ਜਾਂਦਾ ਹੈ। ਫਿਰ ਬਹੁਤ ਸਾਰੀ ਜਿਹੜੀ ਮੂਵਮੈਂਟ ਇਹਨਾਂ ਦੇ ਖਿਲਾਫ, ਸਵਰਨ ਜਾਤੀਆਂ ਦੇ ਖਿਲਾਫ ਹੋਈ। ਅੱਜ ਵੀ ਜਦੋਂ ਜਿਹੜੀ ਦਲਿਤ ਮੂਵਮੈਂਟ ਹੈ ਭਾਰਤ ਦੇ ਵਿੱਚ ਬੜੀ ਸਟਰੋਂਗ, ਉਹਨੂੰ ਇਹ ਬੇਸ਼ੱਕ ਮਾਇਆਵਤੀ ਖਾ ਗਈ। ਕਾਂਸ਼ੀ ਰਾਮ ਨੇ ਤਾਂ ਕਾਫੀ ਹਾਈਲਾਈਟ ਕੀਤਾ ਸੀ ਜਦੋਂ ਉਹਨੇ, ਉਹ ਬੜਾ ਖੁੱਲ੍ਹ ਕੇ ਪ੍ਰੈਸ ਕਾਨਫਰੰਸ ਕਹਿੰਦਾ ਸੀ ਕਿ ਬ੍ਰਾਹਮਣਵਾਦ ਹੀ ਸਭ ਪੁਆੜੇ ਦੀ ਜੜ, ਕਿ ਜੋ ਵੀ ਹੈ। ਔਰ ਕਾਸ਼ੀ ਰਾਮ ਜਦੋਂ ਸੀ ਉਹ ਇਹ ਕਹਿੰਦਾ ਸੀ ਕਿ ਵੀ ਜਦੋਂ ਉਹਨੂੰ ਸਿੱਖ ਪਰਿਵਾਰ ਚੋਂ ਸੀ, ਉਹ ਕਹਿੰਦਾ ਸੀ ਕਿ ਸਾਡਾ ਜਿਹੜਾ ਅਸਲ ਕਨਸਟੀਟਿਊਸ਼ਨ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ। ਔਰ ਜ਼ਾਹਿਰ ਹੈ ਵੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਨਾਮਦੇਵ ਜੀ ਔਰ ਇਹ ਬ੍ਰਾਹਮਣਵਾਦ, ਜਿਸ ਨੂੰ ਕਬੀਰ ਸਾਹਿਬ ਨੇ ਬੜੀ ਪ੍ਰੋਮੀਨੈਂਟਲੀ ਜਦੋਂ ਕਿਹਾ ਕਿ ਜੇ ਤੂੰ ਬ੍ਰਾਹਮਣੀ ਜਾਇਆ ਤਾਂ ਆਨ ਵਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ, ਤੁਮ ਕਤ ਲਹੂ ਹਮ ਕਤ ਲਹੂ ਤੁਮ ਕਤ ਦੂਧ, ਵੀ ਤੇਰੀਆਂ ਰਗਾਂ 'ਚ ਕਿਹੜਾ ਦੁੱਧ ਹੈ ਵੀ, ਔਰ ਸਾਡੇ 'ਚ ਕਿਹੜਾ ਜਿਹੜਾ ਉਹ ਖੂਨ ਹੈ, ਔਰ ਤੂੰ ਕਿਵੇਂ ਸੁਪੀਰੀਅਰ ਹੈ। ਔਰ ਇਸੇ 'ਚ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੇ ਗੁਰੂ ਨਾਨਕ, ਕਿਉਂਕਿ ਭਗਤ ਰਵਿਦਾਸ ਜੀ ਵੀ, ਭਗਤ ਕਬੀਰ ਜੀ ਵੀ, ਭਗਤ ਨਾਮਦੇਵ ਜੀ ਵੀ, ਇਹ ਗੁਰੂ ਸਾਹਿਬ ਤੋਂ ਪਹਿਲਾਂ ਹੋਏ ਨੇ। ਔਰ ਉਹੀ ਜਿਹੜੀ ਇੱਕ ਰੈਵੋਲੂਸ਼ਨਰੀ ਥਿੰਕਿੰਗ ਉਸ ਖਿੱਤੇ ਦੇ ਵਿੱਚ ਇਹ ਬ੍ਰਾਹਮਣਵਾਦ ਨੂੰ ਵੰਗਾਰ ਦੇ ਰੂਪ 'ਚ ਨਿਕਲੀ। ਤੇ ਗੁਰੂ ਨਾਨਕ ਸਾਹਿਬ ਨੇ ਬੁਲੰਦ ਸੁਰ ਵਿੱਚ ਫਰਮਾਇਆ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸਮਾਲੀਅਨ ਤਿੱਥੈ ਨਦਰ ਤੇਰੀ ਬਖਸ਼ਿਸ਼। ਕਿ ਗੁਰੂ ਸਾਹਿਬ ਨੇ ਕਿਹਾ ਭਾਈ ਮੈਂ ਤਾਂ ਇਹਨਾਂ ਦੇ ਨਾਲ ਖੜਾ। ਔਰ ਇਹੀ ਅਸੀਂ ਦੇਖਦੇ ਹਾਂ ਕਿ ਜਿਹੜਾ ਸਿੱਖ ਰੈਵੋਲੂਸ਼ਨ ਗੁਰੂ ਨਾਨਕ ਸਾਹਿਬ ਨੇ ਇੱਥੋਂ ਸ਼ੁਰੂ ਕੀਤਾ, ਜਿਹੜੇ ਬਿਲਕੁਲ ਜਿਨ੍ਹਾਂ ਨੂੰ ਨਿਮਾਣੇ ਨਿਤਾਣੇ ਬਣਾਇਆ ਹੋਇਆ ਸੀ, 230 ਸਾਲ 'ਚ ਉਹਨਾਂ ਨੂੰ ਐਮਪਾਵਰ ਕਰਕੇ 10ਵੇਂ ਪਾਤਸ਼ਾਹ ਜਦੋਂ ਭਾਈ ਜੈਤਾ ਜੀ ਨੂੰ ਗੜ ਨਾਲ ਲਾਉਂਦੇ ਨੇ, ਰੰਗਰੇਟੇ ਗੁਰੂ ਕੇ ਬੇਟੇ, ਔਰ 5 ਪਿਆਰਿਆਂ ਦੇ ਰੂਪ ਦੇ ਵਿੱਚ ਜਦੋਂ ਪੰਥ ਖਾਲਸਾ ਜਿਹੜਾ ਇੱਕ ਫਾਈਨਲ ਰੂਪ ਦੇ ਵਿੱਚ ਸਾਹਮਣੇ ਆਉਂਦਾ, ਤੇ ਜੇ ਅਸੀਂ 5 ਪਿਆਰਿਆਂ ਦੇ ਇਹਨਾਂ ਦੇ ਬ੍ਰਾਹਮਣਵਾਦੀ ਜ਼ਾਤ ਪਾਤੀ ਪਿਛੋਕੜ ਦੀ ਗੱਲ ਕਰੀਏ, ਤੇ ਫਿਰ ਜਿਹੜਾ ਨਾਈ, ਜੱਟ, ਛੀਂਬਾ, ਝਿਓਰ, ਖੱਤਰੀ, ਇਹ ਸਾਰੇ ਇਹਨਾਂ ਜਿਹੜੇ ਨੇ ਇਹ ਆਪਣੇ ਆਪ 'ਚ ਉਹਨਾਂ ਦਾ ਇਹ ਉਸ ਜਿਨ੍ਹਾਂ ਨੂੰ ਸ਼ੂਦਰ ਬਣਾਇਆ ਹੋਇਆ ਸੀ, ਔਰ ਉਹਨਾਂ ਨੂੰ ਅੰਮ੍ਰਿਤ ਬਖਸ਼ ਕੇ ਗੁਰੂ ਸਾਹਿਬ ਦੇ ਜਿਹੜੇ ਪਹਿਲੇ ਆਦੇਸ਼ ਨੇ, ਜਿਨ੍ਹਾਂ ਨੂੰ ਸਾਡੇ ਸਕਾਲਰ ਨਾਸ਼ ਡਾਕਟਰੀਨ ਕਹਿੰਦੇ ਨੇ ਕਿ ਭਾਈ ਹੁਣ ਨਾਸ਼ ਦਾ ਹੁੰਦਾ ਵੀ ਖਤਮ। ਤੇ ਗੁਰੂ ਸਾਹਿਬ ਨੇ ਫਰਮਾਇਆ ਵੀ ਅੱਜ ਤੋਂ ਤੁਹਾਡੀ ਕੁੱਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ। ਔਰ ਇੱਕੋ ਬਾਟੇ 'ਚ ਅੰਮ੍ਰਿਤ ਛਕਾਣਾ, ਉਹੀ ਬਾਟਾ ਸਭ ਦਾ ਮੂੰਹ ਨੂੰ ਲਾਉਣਾ, ਬਾਅਦ 'ਚ ਉਸੇ ਬਾਟੇ 'ਚ ਜਿਹੜਾ ਕੜਾਹ ਪ੍ਰਸ਼ਾਦ ਸਭ ਦਾ ਰਲ ਕੇ ਖਾਣਾ। ਇਹ ਜਦੋਂ ਅਸੀਂ ਰੋਟੀ ਬੇਟੀ ਦੀ ਸਾਂਝ ਦੀ ਗੱਲ ਕਰਦੇ, ਉਹਦਾ ਰਿਸ਼ਤੇਦਾਰੀ ਤਾਂ ਸਬਬ ਤਾਂ ਬਾਅਦ ਜੁੜਦਾ, ਪਹਿਲਾਂ ਤਾਂ ਉਸ ਤੋਂ ਹੀ ਹੁੰਦਾ, ਕਿਉਂਕਿ ਬ੍ਰਾਹਮਣ ਦੇ ਲਈ ਵਰਣ ਆਸ਼ਰਮ ਦੇ ਥੱਲੇ ਸ਼ੂਦਰ ਦਾ ਤਾਂ ਜਿਹਨੂੰ ਜਿਹੜਾ ਪਰਛਾਵਾਂ ਨਹੀਂ ਸੀ ਪੈਣ ਦਿੰਦੇ, ਉਹਨਾਂ ਦੇ ਹੱਥ ਦਾ ਖਾਣਾ ਕਿਨੇ ਸੀ। ਔਰ ਇਹ ਈਵਨ ਪ੍ਰਭਾਵ ਪਿੰਡਾਂ 'ਚ ਵੀ ਰਿਹਾ, ਜਿਵੇਂ ਈਵਨ ਜਿਹੜੇ ਚੰਗੇ ਸਿੱਖੀ ਪਰਿਵਾਰ ਵੀ ਸੀ ਕਿ ਜੀ ਜਿਹੜੇ ਕੰਮ ਕਰਨ ਵਾਲੇ ਨੇ, ਜਿਨ੍ਹਾਂ ਨੂੰ ਦਲਿਤ ਜਾਂ ਮੁਸਲਮਾਨਾਂ ਪ੍ਰਤੀ ਵੀ ਸੀ, ਉਹਨਾਂ ਦੇ ਭਾਂਡੇ ਅੱਡ ਰੱਖਣੇ, ਉਹਨੂੰ ਗਰਮ ਸਵਾਹ 'ਚ ਪਾਉਣਾ, ਉੱਥੋਂ ਜੇ ਉਹਨਾਂ ਨੇ ਖਾਣਾ ਉਹੀ ਭਾਂਡੇ ਚੁੱਕ ਲੈਣੇ। ਗੁਰਦੁਆਰਿਆਂ 'ਚ ਵੀ ਇਹ ਵਰਤਾਰਾ ਸੀ ਕਾਫੀ ਹੱਦ ਤੱਕ। ਜਦੋਂ ਅਸੀਂ ਡਾਕਟਰ ਅੰਬੇਦਕਰ ਔਰ ਉਹ ਸਾਰੇ ਪੀਰੀਅਡ ਦੀ ਗੱਲ ਕਰਦੇ ਹਾਂ, ਇੱਕ ਵੱਖਰੀ ਕਹਾਣੀ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਸਾਹਿਬ ਨੇ ਤਾਂ ਗੁਰੂ ਨਾਨਕ ਸਾਹਿਬ ਤੋਂ ਜਿਹੜਾ ਸੰਗਤ ਪੰਗਤ ਦਾ ਸਿਧਾਂਤ ਦਿੱਤਾ, ਉਹ ਜ਼ਾਤ ਪਾਤ ਦੇ ਲਈ ਉਸ ਦੀ ਧੁਨੀ 'ਚ ਤੀਰ ਸੀ। ਫਿਰ ਗੁਰੂ ਅਮਰਦਾਸ ਜੀ ਨੇ ਬੌੜੀ ਸਾਹਿਬ ਬਣਾ ਕੇ, ਜਦੋਂ ਤੁਸੀਂ ਹੁਣ ਜਦੋਂ ਛੂਤ ਛਾਤ ਬ੍ਰਾਹਮਣ ਕਹਿੰਦਾ ਸੀ ਕਿ ਭਈ ਮੈਂ ਪਿੱਟਿਆ ਗਿਆ, ਤੇ ਉਹ ਜਾ ਕੇ ਨਹਾਉਂਦਾ ਸੀ, ਤੇ ਉਹਨਾਂ ਨੇ ਗੁਰੂ ਸਾਹਿਬ ਨੇ ਸਥਾਨ ਉਹ ਸਥਾਪਿਤ ਕੀਤੇ, ਪਹਿਲਾਂ ਬੌੜੀ ਫਿਰ ਸਰੋਵਰਾਂ ਦਾ ਕਾਨਸੈਪਟ, ਕਿ ਜਿੱਥੇ ਤੁਸੀਂ ਇਕੱਠੇ ਨਹਾਉਂਦੇ ਹੋ ਕਿ ਬਈ ਉਹਦੇ 'ਚ ਤੁਹਾਡਾ ਕਿੱਥੇ ਜਾ ਕੇ ਉਸੇ ਹੀ ਸਰੋਵਰ ਦੇ ਜਲ ਨਾਲ ਬ੍ਰਾਹਮਣ ਨਹਾ ਰਿਹਾ, ਉਸੇ ਨਾਲ ਹੀ ਸ਼ੂਦਰ ਨਹਾ ਰਿਹਾ, ਗੱਲ ਮੁਕਾ ਦਿੱਤੀ। ਫਿਰ ਅਸੀਂ ਦੇਖਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਕਿ ਜਿੱਥੇ ਗੁਰੂ ਸਾਹਿਬ ਨੇ ਆਪਣੇ ਨਾਲ ਉਹਨਾਂ ਨੂੰ ਬਿਠਾਇਆ ਜਿਨ੍ਹਾਂ ਨੂੰ ਬ੍ਰਾਹਮਣਾਂ ਨੇ ਸ਼ੂਦਰ ਬਣਾਇਆ ਹੋਇਆ ਸੀ। ਫਿਰ ਮੀਰੀ ਪੀਰੀ ਦੇ ਥੱਲੇ ਔਰ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਹਾਂ ਅਸੀਂ, ਉਹਨਾਂ ਦੇ ਜਰਨੈਲਾਂ ਦੀ ਗੱਲ ਕਰੀਏ, ਉਹਨਾਂ ਦੇ ਬਾਬਾ ਵੀਰ ਸਿੰਘ, ਧੀਰ ਸਿੰਘ, ਉਹਨਾਂ ਦੀਆਂ ਕੁਰਬਾਨੀਆਂ ਦੀ ਗੱਲ ਕਰੀਏ। ਸੋ ਕੁੱਲ ਮਿਲਾ ਕੇ ਧਾਰਮਿਕ ਪੱਖ ਤੋਂ ਇਹ ਠੀਕ ਹੈ ਕਿ ਵਿਤਕਰਾ ਜਿਹੜਾ
4000 ਸਾਲ ਦਾ ਬ੍ਰਾਹਮਣ ਦਾ ਦਿੱਤਾ ਮਾਈਂਡ ਸੈਟ ਹੈ ਉਹ ਜਾਰੀ ਰਿਹਾ, ਅੱਜ ਵੀ ਹੈ ਕਿਸੇ, ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ। ਤੁਸੀਂ ਅਖਬਾਰਾਂ ਜਦੋਂ ਰਿਸ਼ਤਿਆਂ ਦੇ ਲਈ ਦੇਖਦੇ ਹੋ ਇਸ਼ਤਿਹਾਰ, ਔਰ ਦੂਸਰੇ ਸ਼ਰਮ ਆਉਂਦੀ ਹੈ ਦੇਖ ਕੇ ਕਿ ਭਾਈ ਤੁਸੀਂ ਅਜੇ ਤੱਕ ਤੁਹਾਡੇ ਅੰਦਰੋਂ ਮਨੂੰ ਨਿਕਲਿਆ ਹੀ ਨਹੀਂ ਹੈ, ਨਹੀਂ ਤੁਸੀਂ ਉਸ ਕਿਸਮ ਦਾ ਹੀ ਜਿਹੜਾ ਵਰਤਾਰਾ। ਔਰ ਇਹੀ ਸਰ ਸਾਹਿਬ ਨੇ ਜਿਹੜਾ ਪੁਆਇੰਟ ਆਊਟ ਕੀਤਾ, ਉਹਨਾਂ ਨੇ ਕਿਹਾ ਕਿ ਵੀ ਇਹ ਉਹਨੇ ਜੋਤੀ ਰਾਓ ਫੂਲੇ ਨੇ ਖੜਾ ਕੀਤਾ ਸੀ ਇਸ਼ੂ। ਟੁਡੇ ਵੈਨ ਆਈ ਲਿਸਨਡ ਕਿ ਵੀ ਜਿਵੇਂ ਜਿਹਨਾਂ ਦੇ ਨਾਮ ਬੋਲੇ ਜਾ ਰਹੇ ਨੇ ਸਪੀਕਰਾਂ ਦੇ, ਉਹਨਾਂ ਦੇ ਨਾਲ ਜ਼ਾਤ ਪਾਤ ਦਾ ਛੱਜ ਬੰਨਿਆ ਹੋਇਆ, ਔਰ ਉਹਨਾਂ ਨੇ ਕਿਹਾ ਕਿ ਵੀ ਮੈਂ ਇਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਆਈ ਵਿਸ਼ ਵੀ ਕੁਡ ਸਮਹਾਉ ਸਟਾਰਟ ਏ ਮੂਵਮੈਂਟ ਆਫ ਐਵਰੀਵਨ ਜਸਟ ਰਾਈਟਿੰਗ ਸਿੰਘ ਐਂਡ ਕੌਰ ਕਿ। ਔਰ ਇਹਦੇ 'ਚ ਜਦੋਂ ਅਸੀਂ ਦੇਖੋ ਇਹ ਜਿਹੜਾ ਲਾਸਟ ਨੇਮ ਦਾ ਕਾਨਸੈਪਟ ਵੀ ਬ੍ਰਾਹਮਣ ਨੇ, ਤਾਂ ਜੇ ਤੁਸੀਂ ਉਹਨਾਂ ਦੀ ਨਾਮਕਰਨ ਪਾਲਿਸੀ ਦੇਖੋ, ਈਵਨ ਜਿਨ੍ਹਾਂ ਨੂੰ ਦਲਿਤ ਬਣਾਇਆ ਹੋਇਆ ਸੀ ਚੰਗੇ ਨਾਮ ਵੀ ਨਹੀਂ ਸੀ ਰੱਖ ਸਕਦੇ। ਜੋ ਸੂਰਜਵੰਸ਼ੀ ਚੰਦਰਵੰਸ਼ੀ ਕੁਲਾਂ ਦੇ ਨਾਮਕਰਨ ਕੀਤੇ ਜਾਂਦੇ ਸੀ, ਜਿਹੜਾ ਹੁਣ ਬਹੁਤ ਸਾਰੇ ਖਿੱਤਿਆਂ ਦੇ ਵਿੱਚ ਹੁਣ ਜੇ ਗਾਂਧੀ ਦਾ ਨਾਂ ਮੋਹਨਦਾਸ ਕਰਮਚੰਦ ਗਾਂਧੀ ਹੈ ਤੇ ਬੰਦੇ ਦੇ ਨਾਂ ਨਾਲ ਪਿਓ ਦਾ ਨਾਂ ਫਿਰ ਉਹਦਾ ਗੋਤਰ ਲਿਖਣ ਦੀ ਲਾਈਨ ਸੀ। ਤਮਿਲ ਔਰ ਦੂਜਿਆਂ ਹੀ ਤਾਂ ਪਤਾ ਨਹੀਂ 3 ਪੀੜ੍ਹੀਆਂ ਤੱਕ ਲਿਖਣ ਦੀ ਲਾਈਨ ਹੈ। ਜਿਹੜਾ ਅੰਗਰੇਜ਼ੀ ਸਿਸਟਮ ਸੀ ਉਹਦੇ 'ਚ ਜਿਹੜਾ ਲਾਸਟ ਨੇਮ ਹੈ ਉਹ ਉਹਨਾਂ ਦਾ ਲਾਰਡਸ਼ਿਪ ਔਰ ਉਹਨਾਂ ਦੀ ਬੈਕਗਰਾਊਂਡ ਦਾ ਸੀ। ਹੁਣ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਸਾਡੇ ਪਿਤਾ ਔਰ ਅੰਮ੍ਰਿਤ ਛਕਣ ਤੋਂ ਬਾਅਦ ਅੱਜ ਤੋਂ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ ਪੀਰੀਅਡ, ਗੱਲ ਮੁੱਕ ਗਈ। ਹੁਣ ਜੇ ਅਸੀਂ ਸਿੰਘ ਤੋਂ ਬਾਅਦ ਜਾਂ ਈਵਨ ਜਦੋਂ ਸਾਡਾ ਫਸਟ ਨੇਮ ਹੈ, ਫਸਟ ਨੇਮ ਕਿਉਂਕਿ ਗੁਰੂ ਗ੍ਰੰਥ ਸਾਹਿਬ ਚੋਂ ਬਾਣੀ ਚੋਂ ਨਿਕਲਦਾ ਹੈ, ਉਹਦੇ ਚ ਮੇਲ ਫੀਮੇਲ ਦਾ ਕੋਈ ਨਹੀਂ ਹੁੰਦਾ। ਅਮਰਜੀਤ ਸਿੰਘ ਵੀ ਹੋ ਸਕਦਾ, ਅਮਰਜੀਤ ਕੌਰ ਵੀ ਹੋ ਸਕਦੀ। ਇਹ ਬਹੁਤ ਵੱਡੀ ਗੱਲ ਹੈ ਕਿ ਜਿਹਦੇ ਚ ਕੋਈ ਹੈ, ਲੇਕਿਨ ਲਾਸਟ ਸਿੰਘ ਔਰ ਕੌਰ ਦੇ ਨਾਲ ਇੱਥੇ ਔਰ ਇਸੇ ਲਈ ਸੀ ਕਿ ਵੀ ਲਾਸਟ ਨੇਮ ਤਾਂ ਸਾਡੇ ਜਿੱਥੋਂ ਜੇ ਸਾਡੀ ਲੈਗੇਸੀ ਆਈ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਆਈ, ਤਾਂ ਉਹਨਾਂ ਦਾ ਤਾਂ ਸਿੰਘ ਦੇ ਉੱਤੇ ਨਾਮ ਉੱਗ ਗਿਆ। ਹੁਣ ਜੇ ਅਸੀਂ ਨਾਲ ਛੱਜ, ਅਸੀਂ ਤਾਂ ਗੁਰੂ ਦੇ ਹੁਕਮ ਨੂੰ ਵਾਇਓਲੇਟ ਕਰ ਰਹੇ ਹਾਂ, ਰਾਦਰ ਰਿਡੀਕਿਊਲ ਕਰ ਰਹੇ ਹਾਂ ਕਿ ਭਾਈ ਅਸੀਂ ਸਿੰਘ ਦੇ ਉੱਤੇ ਵੀ ਉਹ ਬਾਹਮਣ ਦਾ ਦਿੱਤਾ ਜਿਹੜਾ ਗੋਤਰ ਹੈ ਉਹ ਲਗਾ ਰਹੇ ਹਾਂ, ਉਸ ਨੂੰ ਲਾ ਰਹੇ। ਹੁਣ ਨਵੀਂ ਕਿਉਂਕਿ ਗੋਤਰ ਲਫ਼ਜ਼ ਸੰਸਕ੍ਰਿਤ ਜਾਂ ਬ੍ਰਾਹਮਣ ਨੇ ਜ਼ਿਆਦਾ ਪਪੂਲਰ ਕੀਤਾ, ਜਿਹੜਾ ਸਾਡੇ ਖਿੱਤੇ 'ਚ ਇਸ ਦੇ ਲਈ ਸੀ ਜਦੋਂ ਕਾਸਟ ਨੂੰ ਸਬ ਡਿਵਾਈਡ ਪਾਤ ਸੀ, ਇਸ ਲਈ ਜਦੋਂ ਜ਼ਾਤ ਪਾਤ ਕਿਹਾ ਜਾਂਦਾ ਹੈ, ਔਰ ਇਸ ਦੇ ਉੱਤੇ ਉਹਨਾਂ ਨੇ ਵੀ ਭਾਈ ਸਾਹਿਬ ਨੇ ਵੀ ਕੋਟ ਕੀਤਾ। ਔਰ ਜਦੋਂ ਭਾਈ ਰਤਨ ਸਿੰਘ ਇਹ ਯਾਦ ਦਹਾਨੀ ਕਰਵਾਉਂਦੇ ਨੇ, ਜ਼ਾਤ ਪਾਤ ਸਿੰਘਨ ਕੀ ਦੰਗਾ ਹੀ ਇਨ ਗੁਰਤੇ ਮੰਗਾ। ਹੁਣ ਜੇ ਇਹ ਸਮਝ ਦੀ ਗੱਲ ਸੀ ਕਿ ਵੀ ਸਿੱਖ ਨੇ ਜੇ ਦੇਖਣਾ ਉਹਨੇ ਲੜਨਾ, ਜ਼ੁਲਮ ਦੇ ਖਿਲਾਫ ਲੜਨਾ, ਵਿਕਾਰਾਂ ਦੇ ਖਿਲਾਫ ਲੜਨਾ, ਉਹਨੇ ਗੁਰੂ ਤੋਂ ਜੇ ਕੁਝ ਮੰਗਿਆ ਤਾਂ ਉਹਨਾਂ ਨੇ ਇਹ ਕਿਹਾ ਕਿ ਮੈਨੂੰ ਲੜਨ ਦੀ ਸਮਰੱਥਾ ਦਿਓ। ਅੱਜ ਭਾਵੇਂ ਦੰਗੇ ਦੀ ਲਫ਼ਜ਼ ਦੀ ਨੈਗੇਟਿਵ ਹੁੰਦੀ ਹੈ ਕਨੋਟੇਸ਼ਨ, ਉਸ ਪੀਰੀਅਡ 'ਚ ਇਹ ਸੀ ਕਿ ਭਾਈ ਤੁਸੀਂ ਸ਼ਸਤਰਬੱਧ ਹੋ ਕੇ ਲੜਾਈ ਪੜਾਈ ਲਈ ਤਿਆਰ ਹੋ। ਔਰ ਬਿਲਕੁਲ ਉਹਨਾਂ ਨੇ ਠੀਕ ਫਰਮਾਇਆ ਕਿ ਭਾਈ, ਔਰ ਮੈਂ ਤਾਂ ਈਵਨ ਇਸ ਤੋਂ ਵੀ ਅੱਗੇ ਜਾ ਕੇ ਮੈਂ ਐਡਵੋਕੇਸੀ ਕਰਦਾ। ਬੇਸ਼ੱਕ ਇਹ ਬਿਲਕੁਲ ਠੀਕ ਹੈ ਕਿ ਸਾਨੂੰ ਆਪਣੇ ਨਾਵਾਂ ਨਾਲ ਸਿਰਫ ਸਿੰਘ ਤੇ ਕੌਰ, ਆਪਣੇ ਬੱਚਿਆਂ ਦੇ ਨਾਵਾਂ ਨਾਲ ਵੀ ਔਰ ਤੁਸੀਂ ਇਹ ਦੇਖੋਗੇ ਕਿ ਇਹ ਰੁਝਾਨ ਵੀ 47 ਤੋਂ ਬਾਅਦ ਜ਼ਿਆਦਾ ਜ਼ੋਰ ਨਾਲ ਸ਼ੁਰੂ ਹੋਇਆ ਜ਼ਾਤ ਪਾਤ ਦਾ। ਕਈ ਕਹਿਣਗੇ ਜੀ ਅੰਗਰੇਜ਼ ਕਿਉਂਕਿ ਲਾਸਟ ਨੇਮ ਲਿਖਦੇ ਸੀ, ਮੈਂ ਕਿਹਾ ਜੀ ਜਾ ਕੇ ਤੁਸੀਂ UK, ਬੈਲਜੀਅਮ, ਫਰਾਂਸ ਔਰ ਉਹਨਾਂ ਥਾਵਾਂ ਤੇ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ ਜਿਹੜੇ ਸ਼ਹੀਦ ਹੋਏ ਫੌਜੀ ਨੇ, ਸਿੱਖ ਫੌਜੀ, ਉਹਨਾਂ ਦੇ ਨਾਂ ਦੇਖ ਲਓ, ਕਿਸੇ ਦੇ ਨਾਂ ਨਾਲ ਸਿੰਘ ਤੋਂ ਬਾਅਦ ਕੁਛ ਨਹੀਂ ਲੱਗਾ। ਔਰ ਉਹਨਾਂ ਨੇ ਗਵਾਚੇ ਤਾਂ ਨਹੀਂ ਹੈ ਕਿਤੇ ਵੀ ਹੋ ਕੇ ਹੋਏ ਜੀ ਵੀ ਤੁਹਾਡੇ ਨਾਂ ਨਾਲ ਜੇ ਛੱਜ ਲੱਗਾ ਹੋਇਆ ਹੈ ਤਾਂ ਤੁਸੀਂ ਕਿਤੇ ਗਵਾਚ ਨਾ ਜਾਓ। ਸੋ ਇਹ ਵੀ ਬ੍ਰਾਹਮਣਵਾਦ ਦੇ ਪ੍ਰਭਾਵ ਥੱਲੇ ਜਿਹੜਾ ਸ਼ੁਰੂ ਹੋਇਆ, ਔਰ ਐਸਾ ਵਰਸਟ ਫਾਰਮ ਦੇ ਵਿੱਚ ਹੈ ਕਿ ਵੀ ਜੇ ਕੋਈ ਆਪਣੇ ਨਾਂ ਨਾਲ ਨਹੀਂ ਲਿਖਦਾ ਤੇ ਬਹੁਤੇ, ਮੈਨੂੰ ਯਾਦ ਹੈ ਕਿ ਵੀ ਇੱਕ ਵਾਰ ਉਹ ਇੱਕ ਜੂਇਸ਼ ਲੇਡੀ ਜਿਹੜੀ ਸਿੱਖੀ 'ਚ ਕਾਫੀ ਰੁਝਾਨ ਰੱਖਦੀ ਸੀ, ਮੈਰੀਲੈਂਡ 'ਚ ਮਿਲੀ, ਤੇ ਉਹਨੇ ਇਹ ਸਵਾਲ ਪੁੱਛਿਆ। ਉਹਨੇ ਕਿਹਾ ਵੀ ਮੈਨੂੰ ਤਾਂ ਇਹ ਦੱਸਿਆ ਗਿਆ ਕਿ ਜਿਹੜਾ ਸਿੰਘ ਤੋਂ ਬਾਅਦ ਲਿਖਦਾ ਨਹੀਂ ਹੈ ਕੁਛ, ਉਹ ਹੀ ਇਜ਼ ਐਨ ਅਨਟਚੇਬਲ। ਮੈਂ ਕਿਹਾ ਤੈਨੂੰ ਕਿਹਨੇ ਕਿਹਾ? ਕਹਿੰਦੇ ਆਈ ਹਰਡ ਇਟ ਕਿ ਵੀ ਬਾਕੀ ਤਾਂ ਪ੍ਰਾਈਡ ਲੈਂਦੇ ਨੇ ਅਸੀਂ। ਮੈਂ ਕਿਹਾ ਇਹ ਪ੍ਰਾਈਡ ਨਹੀਂ, ਇਹ ਬ੍ਰਾਹਮਣਵਾਦ ਦੇ ਜਿਹੜੇ ਨੇ ਉਹ ਬਣੇ ਹੋਏ ਨੇ ਪਿਛਲੱਗ, ਕਿਉਂਕਿ ਸਿੱਖੀ ਦੇ ਵਿੱਚ ਸਿੰਘ ਔਰ ਕੌਰ ਤੋਂ ਬਾਅਦ ਕੁਛ ਨਹੀਂ ਹੈ। ਲੇਕਿਨ ਮੈਂ ਤਾਂ ਇਹ ਸਮਝਦਾ ਵੀ ਜੇ ਸੱਚਮੁੱਚ ਇਸ ਜ਼ਾਤ ਪਾਤ ਦੇ ਕੋੜ ਨੂੰ ਵੱਢਣਾ ਹੈ, ਬੇਸ਼ੱਕ ਐਲਾਨਨਾਮਾ ਵੀ ਅਸੀਂ ਕੀਤਾ ਹੈ, ਗੁਰਦੁਆਰਿਆਂ 'ਚ ਵੀ ਇਹ ਗੱਲ ਕਹੀ ਜਾਂਦੀ ਹੈ, ਲੇਕਿਨ ਅਸਲੀ ਜਿਹੜੇ ਲੋਕ ਪ੍ਰਚਾਰ ਵੀ ਕਰ ਰਹੇ ਹੁੰਦੇ ਨੇ ਵੀ ਨਹੀਂ ਇਹ ਜ਼ਾਤ ਪਾਤ ਨਹੀਂ ਹੈ,
ਜਦੋਂ ਆਪਣੇ ਮੁੰਡੇ ਕੁੜੀਆਂ ਦੇ ਵਿਆਹ ਕਰਨ ਦਾ ਵੇੜਾ ਆਉਂਦਾ ਫਿਰ ਲੱਭ ਰਿਹਾ ਹੁੰਦਾ ਨੇ ਕਿ ਬਈ ਉਸ ਜ਼ਾਤ ਦੇ ਵਿੱਚ ਅਸੀਂ ਕਰਨਾ ਹੈ ਜਾਂ ਜਿਹੜਾ ਮੈਂ ਇਹ ਸਮਝਦਾ ਕਿ ਜਦੋਂ ਇਹ ਆਦੇਸ਼ ਗੁਰੂ ਦਾ ਹੈ, ਸਾਡੀ ਰਹਿਤ ਮਰਿਆਦਾ ਦਾ ਹੈ ਕਿ ਸਿੱਖ ਨਾਲ ਭੇਦ ਵਰਤੇ, ਰੋਟੀ ਬੇਟੀ ਦੀ ਸਾਂਝ ਕਰੇ। ਹੁਣ ਰੋਟੀ ਬੇਟੀ ਦੀ ਸਾਂਝ ਰਿਸ਼ਤੇਦਾਰੀ ਹੈ ਜੀ। ਜਿਸ ਦਿਨ ਸਿੱਖ ਦੇ ਨਾਲ ਆਪਣੀ ਬੇਟੇ ਬੇਟੀ ਦਾ ਬੱਚੇ ਬੱਚੀ ਦਾ ਰਿਸ਼ਤਾ ਕਰਨ ਲੱਗਿਆ, ਇਹ ਵਿਚਾਰ ਨਹੀਂ ਕਰੇਗਾ ਕਿ ਜੀ ਉਹਦਾ ਪਿਛੋਕੜ ਕੀ ਹੈ, ਉਹ ਕਿੱਥੋਂ ਆਇਆ ਹੈ। ਉਹਨੂੰ ਇਹੀ ਹੋਏਗਾ ਕਿ ਭਾਈ ਉਹ ਜਿਹੜਾ ਹੈ ਉਹ ਗੁਰੂ ਦੇ ਰਸਤੇ ਤੇ ਤੁਰਿਆ ਹੋਇਆ ਹੈ। ਉਦਣ ਕੋਈ ਦਾਵਾ ਨਹੀਂ ਕਰ ਸਕੇਗਾ ਕਿ ਜੀ ਕਿਹਦਾ ਪਿਛੋਕੜ ਕੀ ਹੈ। ਔਰ ਇਹੀ ਹੋਏਗਾ ਜਦੋਂ ਕਿ ਇਸ ਜ਼ਾਤ ਪਾਤ ਦਾ ਕੋੜ ਕੌਮ ਚੋਂ ਖਤਮ ਹੋਏਗਾ। ਔਰ ਇਹ ਸਭ ਤੋਂ ਅਹਿਮ ਹੈ। ਮੈਂ ਸਮਝਦਾ ਵੀ ਜੇ ਇਹ ਕੋਡ ਨਾ ਹੁੰਦਾ, ਅੱਜ ਜ਼ਾਤ ਪਾਤਾਂ ਤੇ ਆਧਾਰਿਤ ਗੁਰਦੁਆਰੇ ਬਣੇ ਹੋਏ ਨੇ, ਕਿੰਨਿਆਂ ਦੇ ਤੁਸੀਂ ਨਾਂ ਲਓ, ਕਿਉਂਕਿ ਜਿਹੜੇ ਬਣਾਉਂਦੇ ਨੇ ਉਹਨਾਂ ਨੂੰ ਲੱਗਦਾ ਹੁੰਦਾ ਵੀ ਜਦੋਂ ਉਹ ਮੁੱਖ ਧਾਰਾ ਵਾਲੇ ਗੁਰਦੁਆਰਿਆਂ 'ਚ ਗਏ ਉਹਨਾਂ ਦੇ ਨਾਲ ਠੀਕ ਸਲੂਕ ਨਹੀਂ ਹੋਇਆ ਜਾਂ ਉਹਨਾਂ ਨੂੰ ਮੈਨੇਜਮੈਂਟਲ ਜਿਹੜਾ ਸਿਸਟਮ ਦਾ ਹਿੱਸਾ ਨਹੀਂ ਬਣਾਇਆ ਗਿਆ। ਸੋ ਇਸ ਤੋਂ ਅਸੀਂ ਸਮਝਦੇ ਹਾਂ ਵੀ ਬੇਸ਼ੱਕ ਜੇ ਇਨ ਕੰਪੈਰੀਜ਼ਨ ਅਸੀਂ ਭਾਰਤ ਦੇ ਬਾਕੀ ਸੂਬਿਆਂ 'ਚ ਦੇਖੀਏ ਮੱਚ ਬੈਟਰ ਹੈ, ਪਰ ਇਹਨੂੰ ਮੈਂ ਐਜ਼ ਏ ਜਸਟੀਫਿਕੇਸ਼ਨ ਨਹੀਂ ਲੈਣਾ ਚਾਹੁੰਦਾ, ਕਿਉਂਕਿ ਗੁਰੂ ਦੀ ਇੰਟੈਂਟ ਜੇ ਉਹਨਾਂ ਨੇ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ, ਇਹੀ ਸਾਡੀ ਸਟਰੈਂਥ ਹੈ। ਤੇ ਜੇ ਅਸੀਂ ਬ੍ਰਾਹਮਣਵਾਦ ਦੇ ਉਹ ਡਿਫਰੈਂਟ ਜਿਹੜੇ ਡੱਬੇ ਬਣਾਏ ਹੋਏ ਨੇ ਜ਼ਾਤਾਂ ਪਾਤਾਂ ਦੇ, ਪਹਿਲਾਂ 4 ਜ਼ਾਤਾਂ ਬਣਾਈਆਂ, ਉਹਦੇ ਫਿਰ 4000 ਤੋਂ ਜ਼ਿਆਦਾ ਗੋਤਰ ਬਣਾਏ, ਜੇ ਉਹਦੇ 'ਚ ਹੀ ਫਸਣਾ ਫਿਰ ਅਸੀਂ ਮੰਨੂ ਤੇ ਸ਼ੰਕਰਾ ਤੇ ਉਹਨਾਂ ਦੇ ਚੇਲੇ ਹੀ ਹੈ, ਅਸੀਂ ਫਿਰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਨੇ। ਬਿਲਕੁਲ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।